ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਮੰਗਲਵਾਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਬਾਮਾ ਕੇਅਰ ਦੀਆਂ ਇੰਸ਼ੋਰੈਂਸਿਸ ਨਵੀਆਂ ਅਤੇ ਪੁਰਾਣੀਆਂ ਦਾ ਰੀਨਿਊ ਦਾ ਜਿਹੜਾ ਸਮਾਂ ਚੱਲ ਰਿਹਾ ਉਸ ਦੇ ਬਾਰੇ ਜਾਣਕਾਰੀ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਦਨੋਤਾ ਯੂਨੀਵਰਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਨੇ। ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ chicagopizzatwist.com ਵਿਜ਼ਿਟ ਕਰੋ ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਦਾ ਇਸਤੇਮਾਲ ਕਰੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜਾ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਬਹੁਤ ਘੱਟ ਸਮੇਂ 'ਚ ਲੈ ਕੇ ਦਿੰਦੇ ਨੇ। ਕਾਲ ਫ੍ਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਕਰਦੇ ਹਾਂ ਜੀ ਸ਼ੁਰੂ। ਸ਼ਿਵਰਾਜ ਚੌਹਾਨ ਦੇ ਬੇਟੇ ਨੇ ਰਾਹੁਲ ਗਾਂਧੀ ਤੇ ਕੀਤਾ ਮਾਣਹਾਨੀ ਦਾ ਕੇਸ। ਰਾਹੁਲ ਗਾਂਧੀ ਬਾਰੇ ਲੱਗਦਾ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਇਹਨੇ ਸਹੁੰ ਖਾਧੀ ਹੋਵੇ ਕਿ ਕੁਛ ਅਜੇ ਤੱਕ ਕੰਮ ਨਹੀਂ ਕਰਦਾ, ਜਦੋਂ ਵੀ ਕਰਦਾ ਪੁੱਠਾ ਹੀ ਕਰਦਾ। ਔਰ ਉਹ ਜਿਵੇਂ ਹਿੰਦੀ 'ਚ ਇੱਕ ਕਹਾਵਤ ਹੁੰਦੀ ਆ, ਉਹਨੇ ਦੇਖ ਕੇ ਖਾਇਆ ਪੀਆ ਕੁਛ ਨਹੀਂ, ਗਲਾਸ ਤੋੜਾ 12 ਨੇ। ਕਿ ਪ੍ਰਾਪਤੀਆਂ ਘਟਿਆ, ਗਲਾਸ ਜ਼ਿਆਦਾ ਤੋੜੇ ਆ, ਯਾਨੀ ਨੁਕਸਾਨ ਜ਼ਿਆਦਾ ਕੀਤੇ ਆ। ਤਾਂ ਖੈਰ ਇਹਨੇ ਹੁਣ ਇੱਕ ਐਸੀ ਗਲਤੀ ਕੀਤੀ ਆ ਜਿਹਦੇ ਤਹਿਤ ਇੱਕ ਤੇ ਮੁਕੱਦਮਾ ਹੋ ਗਿਆ, ਇੱਕ ਆਪ ਮੁੜ ਕੇ ਹੁਣ ਸਫਾਈਆਂ ਦਿੰਦਾ ਫਿਰਦਾ। ਅਸਲ 'ਚ ਕਹਾਣੀ ਕੀ ਸੀਗੀ ਕਿ ਇਹਨੇ ਇੱਕ ਸੰਬੋਧਨ ਦੇ ਵਿੱਚ ਨਾਮ ਲੈ ਦਿੱਤਾ ਸ਼ਿਵਰਾਜ ਸਿੰਘ ਚੌਹਾਨ ਦੇ ਬੇਟੇ ਦਾ, ਕਿ ਇਹ ਬੰਦਾ ਜਿਹੜਾ ਇਹ ਪਨਾਮਾ ਪੇਪਰਸ ਦੇ ਮਾਮਲੇ ਦੇ ਵਿੱਚ ਆਇਆ ਹੋਇਆ, ਯਾਨੀ ਕਰਪਸ਼ਨ ਦੇ ਮਾਮਲੇ 'ਚ ਘਿਰਿਆ ਗਿਆ। ਅਸਲ ਦੇ ਵਿੱਚ ਇਹ ਕੋਈ ਗੱਲ ਹੈ ਹੀ ਨਹੀਂ ਸੀਗੀ, ਕਿਉਂਕਿ ਸ਼ਿਵਰਾਜ ਸਿੰਘ ਚੌਹਾਨ ਦਾ ਮੁੰਡਾ ਜਿਹੜਾ ਉਹ ਹਾਲੇ ਇੰਨਾ ਐਕਟਿਵ ਨਹੀਂ ਹੈ। ਹਾਲਾਂਕਿ ਚੌਹਾਨ ਹੈ ਜਿਹੜਾ ਉਹ ਕੋਸ਼ਿਸ਼ ਕਰਦਾ ਪਿਆ ਕਿ ਆਪਣੇ ਬੇਟੇ ਨੂੰ ਗੱਦੀ ਦਾ ਵਾਰਸ ਬਣਾਉਣ ਦੇ ਵਜ੍ਹਾ ਉਹਦਾ ਸਿਆਸੀ ਵਾਰਸ ਹੈ ਜਿਹੜਾ ਉਹ ਛੇਤੀ ਆ ਕੇ ਸਾਰਾ ਕੁਝ ਸਾਂਭ ਲਵੇ, ਪਰ ਹਾਲੇ ਉਹ ਇੰਨਾ ਐਕਟਿਵ ਨਹੀਂ ਸੀਗਾ। ਅਸਲ ਦੇ ਵਿੱਚ ਹੈ ਹੋਇਆ ਕੀ ਆ ਕਿ ਰਮਨ ਸਿੰਘ ਦਾ ਮੁੰਡਾ ਜਿਹੜਾ ਉਹ ਜ਼ਰੂਰ ਪਨਾਮਾ ਪੇਪਰਸ ਦੇ ਵਿੱਚ ਆਇਆ ਸੀਗਾ। ਕਹਿਣਾ ਤੇ ਇਹ ਸੀਗਾ ਕਿ ਫਲਾਣਾ ਬੰਦਾ ਜਿਹੜਾ ਉਹਦਾ ਮੁੰਡਾ ਉਹ ਇਹੋ ਜਿਹੇ ਮਾਮਲਿਆਂ ਦੇ ਵਿੱਚ ਉਲਝੇ ਫਿਰਦੇ ਆ, ਤੇ ਉੱਥੇ ਨਾਂ ਲੈ ਦਿੱਤਾ ਸ਼ਿਵਰਾਜ ਸਿੰਘ ਚੌਹਾਨ ਦਾ। ਬਾਅਦ ਦੇ ਵਿੱਚ ਕਰੈਕਸ਼ਨ ਕੀਤੀ ਸੀ, ਐਸੀ ਗੱਲ ਨਹੀਂ ਹੈ ਕਿ ਕਰੈਕਸ਼ਨ ਨਹੀਂ ਕੀਤੀ, ਬਾਅਦ ਦੇ ਵਿੱਚ ਕਰੈਕਸ਼ਨ ਜ਼ਰੂਰ ਕੀਤੀ ਆ। ਪਰ ਇਹਦੇ ਤੇ ਹੁਣ ਚੁੱਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਬੇਟੇ ਨੇ ਇਹਦੇ ਖਿਲਾਫ ਮੁਕੱਦਮਾ ਪਾਇਆ ਮਾਣਹਾਨੀ ਦਾ। ਉਹ ਕਹਿੰਦੇ ਆ ਕਿ ਜਾਂ ਤਾਂ ਸਿੱਧਾ ਹੋ ਕੇ ਮਾਫੀ ਮੰਗੀ, ਨਹੀਂ ਤੇ ਇਹ ਮੁਕੱਦਮਾ ਜਿਹੜਾ ਇਸ ਤਰ੍ਹਾਂ ਹੀ ਚੱਲੂਗਾ। ਵੈਸੇ ਇਹਦੇ ਤੇ ਅੱਗੇ ਵੀ RSS ਵਾਲਿਆਂ ਨੇ ਠੋਕਿਆ ਹੋਇਆ ਮਾਣਹਾਨੀ ਦਾ ਮੁਕੱਦਮਾ, ਉਹਦੇ 'ਚ ਵੀ ਇਹਨੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਆਖਿਆ ਸੀਗਾ ਕਿ ਮੇਰਾ ਮੁਕੱਦਮਾ ਖਾਰਜ ਕਰ ਦਿੱਤਾ ਜਾਵੇ। ਪਰ ਸੁਪਰੀਮ ਕੋਰਟ ਨੇ ਕੁਛ ਚੀਜ਼ਾਂ ਜਿਹੜੀਆਂ ਤੈਅ ਕੀਤੀਆਂ ਸੀ, ਜਿਹੜੀਆਂ ਕਿ ਪ੍ਰਵਾਨ ਨਹੀਂ ਹੋਈਆਂ। ਬਾਅਦ ਦੇ ਵਿੱਚ ਉਹ ਮਾਮਲਾ ਜਿਹੜਾ ਫਿਰ ਉਹਨਾਂ ਨੂੰ ਕਿਹਾ ਕਿ ਭਾਈ ਤੈਨੂੰ ਝੱਲਣਾ ਪੈਣਾ। ਲੱਗਦਾ ਇਹੋ ਆ ਕਿ ਰਾਹੁਲ ਗਾਂਧੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਬਕ ਨਹੀਂ ਸਿੱਖਦਾ, ਬਸ ਆਪਣੀ ਚਾਲੇ ਚੱਲਦਾ। ਉਹਦੀ ਚਾਲ ਇਹੋ ਹੀ ਆ ਕਿ 2 ਪੈਰ ਗਾਂਹ ਪੁੱਟ ਲੈਂਦਾ ਤੇ 4 ਪਿਛਾਂਹ ਨੂੰ ਚਲੇ ਜਾਂਦਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਰਾਮ ਮੰਦਰ ਦੇ ਮੁੱਦੇ ਤੇ ਦਬਾਅ ਦੀ ਰਾਜਨੀਤੀ ਸ਼ੁਰੂ ਹੋਈ। ਰਾਮ ਮੰਦਰ ਦੇ ਮੁੱਦੇ ਤੇ ਰਾਜਨੀਤੀ ਆ ਜਿਹੜੀ ਉਹ ਪਿਛਲੇ 20-25 ਦਿਨ ਤੋਂ ਪੂਰੀ ਤੇਜ਼ ਹੋ ਗਈ ਸੀਗੀ। ਮੋਹਨ ਭਾਗਵਤ ਦਾ ਜਿਹੜਾ ਬਿਆਨ ਆਇਆ ਸੀਗਾ, ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਨਾਂਬੂ ਤੇ ਤੇਲ ਸੁੱਟਣ ਵਾਲੀ ਗੱਲ ਆ। ਤੇ ਉਸ ਤੋਂ ਪਹਿਲਾਂ ਵੀ ਰਾਜਨੀਤੀ ਤੇਜ਼ ਹੋ ਗਈ ਆ, ਕਿਉਂਕਿ ਅਸਲ ਦੇ ਵਿੱਚ ਕਹਾਣੀ ਕੀ ਆ ਕਿ ਜਿਸ ਤਰੀਕੇ ਨਾਲ ਇਹਨਾਂ ਦੀਆਂ ਆਰਥਿਕ ਨੀਤੀਆਂ ਪੁੱਠੀਆਂ ਪਈਆਂ, ਜਿਸ ਤਰੀਕੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੋਇਆ, ਰੁਪਈਆ ਕਮਜ਼ੋਰ ਹੋਇਆ, ਕੁਛ ਵੀ ਐਸਾ ਨਹੀਂ ਹੈ। ਕਿਉਂਕਿ ਨਾ ਨੌਕਰੀਆਂ ਦੇ ਹੋਈਆਂ, ਨਾ 15 ਲੱਖ ਆਇਆ, ਨਾ ਕਿਸਾਨ ਇਹਨਾਂ ਤੋਂ ਸੰਤੁਸ਼ਟ ਹੋਇਆ, ਨਾ ਮਜ਼ਦੂਰ ਸੰਤੁਸ਼ਟ ਹੋਇਆ।
ਕੁਛ ਵੀ ਕਹਿਣ ਲਈ ਨਹੀਂ ਹੈ ਸਿਵਾਏ ਇਸ ਮੁੱਦੇ ਤੋਂ ਕਿ ਰਾਮ ਮੰਦਰ ਜੀ ਅਸੀਂ ਬਣਾਉਣੇ ਆ ਜਿਹੜੇ ਉਹ ਬਹੁਤ ਉਤਸੁਕ ਆ, ਬਸ ਅੜਿੱਕਾ ਜਿਹੜਾ ਕਾਨੂੰਨ ਨੇ ਡਾਇਆ ਹੋਇਆ। ਕਮਾਲ ਦੀ ਗੱਲ ਇਹ ਆ ਕਿ ਕੁਛ ਮੀਡੀਆ ਵਾਲੇ ਪਤਾ ਨਹੀਂ ਕਿਆ ਸੋਚ ਕੇ ਕਹਿੰਦੇ ਆ। ਅੱਜ ਇੱਕ ਅਖਬਾਰ ਨੇ ਹੈਡਿੰਗ ਲਾਈ ਹੋਈ ਸੀਗੀ ਕਿ ਰਾਮ ਨੂੰ ਮਿਲੀ ਅਗਲੀ ਤਰੀਕ। ਮਤਲਬ ਕਿ ਕੁਛ ਮੀਡੀਆ ਹਾਊਸ ਵਾਲੇ ਵੀ ਹੈ ਜਿਹੜੇ ਉਹ ਵੀ ਇਹੀ ਚਾਹੁੰਦੇ ਆ ਕਿ ਰਾਮ ਮੰਦਰ ਬਣ ਜਾਵੇ। ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਪੈਂਡਿੰਗ ਪਿਆ, ਯਾਨੀ ਜ਼ੋਰ ਲੱਗਾ ਹੋਇਆ। ਮੀਡੀਆ ਦਾ ਇੱਕ ਧੜਾ ਵੀ ਹੈ ਜਿਹੜਾ ਉਹ ਇਸ ਮੁੱਦੇ ਨੂੰ ਬਹੁਤ ਸ਼ਿੱਦਤ ਦੇ ਨਾਲ ਉਛਾਲਦਾ ਪਿਆ ਵਾ। ਤਾਂ ਹੁਣ ਇਹਦੇ ਵਿੱਚ ਜਿਹੜੀ RSS ਆ ਉਹ ਤਰ੍ਹਾਂ ਦੀਆਂ ਗੇਮਾਂ ਖੇਡਦੀ ਪਈ ਆ। ਹੁਣ ਜਿੱਦਾਂ ਇੱਕ ਤਾਜ਼ਾ ਖਬਰ ਮਿਲੀ ਆ ਕਿ RSS ਤੇ ਵਿਸ਼ਵ ਹਿੰਦੂ ਪਰਿਸ਼ਦ ਹੈ ਜਿਹੜੀ, ਉਹਨਾਂ ਨੇ ਇੱਕ ਰਣਨੀਤੀ ਤੇ ਕੰਮ ਕਰਨਾ ਸ਼ੁਰੂ ਕੀਤਾ। ਦੱਸਦੇ ਆ ਕਿ ਇਹਨਾਂ ਨੇ ਮੰਤਰੀਆਂ ਤੇ ਮੈਂਬਰ ਪਾਰਲੀਮੈਂਟਾਂ ਦੇ ਘਰਾਓ ਦਾ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਤੇ ਦੱਸਦੇ ਇਹ ਆ ਕਿ ਇਹਦੀ ਪੁਸ਼ਟੀ ਹੈ ਜਿਹੜੀ ਉਹ ਵੀ ਹੋਈ ਆ। ਇਹਨਾਂ ਦੇ ਇੱਕ ਆਗੂ ਨੇ, ਇਹਨਾਂ ਦਾ ਇੱਕ ਕਾਰਕੁਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਾਡਾ ਇੱਕ ਐਸਾ ਪ੍ਰੋਗਰਾਮ ਆ ਜਿਹਦੇ ਵਿੱਚ ਕੁਛ ਸਾਧੂ ਸੰਤ ਹੈ ਜਿਹੜੇ ਜਾਂ ਧਰਮ ਸੰਸਦ ਹੈ ਜਿਹੜੀ, ਉਹਨੂੰ ਵੀ ਇਹੋ ਜਿਹਾ ਇੱਕ ਸੱਦਾ ਦਿੱਤਾ ਜਾਵੇ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੇ। ਯਾਨੀ ਕੁੱਲ ਮਿਲਾ ਕੇ ਇੱਕ ਦਬਾਅ ਪੈਦਾ ਕੀਤਾ ਜਾਵੇ। ਔਰ ਸੁਣਨ ਦੇ ਵਿੱਚ ਤੇ ਹੁਣ ਇਹ ਵੀ ਖਬਰ ਆਈ ਆ ਕਿ ਇੱਕ ਹਿੰਦੂਵਾਦੀ ਸੰਗਠਨ ਨੇ ਬੀਬੀ ਸੋਨੀਆ ਗਾਂਧੀ ਨਾਲ ਮਿਲਣ ਦਾ ਵੀ ਵਿਚਾਰ ਬਣਾ ਲਿਆ। ਕਹਿਣ ਦਾ ਮਤਲਬ ਇਹ ਹੈ ਕਿ ਆਪੋਜੀਸ਼ਨ ਨੂੰ ਵੀ ਘੇਰਿਆ ਜਾ ਰਿਹਾ। ਹੁਣ ਤੁਸੀਂ ਦੇਖੋ ਨਾ, ਕਾਂਗਰਸ ਐਸੀ ਪੋਜੀਸ਼ਨ ਦੇ ਵਿੱਚ ਆ ਜਿੱਥੇ ਉਹ ਖੜ ਕੇ ਨਹੀਂ ਕਹਿ ਸਕਦੀ ਕਿ ਮੈਂ ਧਰਮ ਨਿਰਪੇਖਵਾਦੀ ਹਾਂ। ਕਾਂਗਰਸ ਨਹੀਂ ਕਹਿ ਸਕਦੀ ਕਿਉਂਕਿ ਕਾਂਗਰਸ ਨੂੰ ਜ਼ਰੂਰਤ ਹੈ ਹਿੰਦੂ ਵੋਟ ਦੀ। ਹਿੰਦੂ ਵੋਟ ਨੂੰ ਉਹ ਕਿਸੇ ਵੀ ਤਰੀਕੇ ਨਾਲ ਨਾਖੁਸ਼ ਨਹੀਂ ਕਰ ਸਕਦੀ ਇਸ ਮੁੱਦੇ ਦੀ ਮੁਖਾਲਫਤ ਕਰਕੇ, ਖਾਸ ਤੌਰ ਤੇ ਸਿੱਧੇ ਰੂਪ ਦੇ ਵਿੱਚ। ਤਾਂ ਉਹ ਸ਼ਾਇਦ ਉਹਨਾਂ ਨੂੰ ਵੀ ਘੇਰਨ ਨੂੰ ਫਿਰਦੇ ਆ ਕਿ ਅਸੀਂ ਇਹਨਾਂ ਨੂੰ ਘੇਰ ਲਈਏ। ਮਤਲਬ ਕੀ ਆ ਤੇ ਇਹ ਤਿਆਰ ਕੀ ਕੀਤਾ ਜਾ ਰਿਹਾ? ਬਹੁਤੀਆਂ ਗੁੰਝਲਾਂ ਚਾਪਾ ਨਾ ਪਈਏ, ਤਿਆਰ ਕੀ ਕੀਤਾ ਜਾ ਰਿਹਾ? ਜਿੱਦਾਂ ਕੁਛ ਲੋਕ ਕਹਿੰਦੇ ਆ ਖੁੱਲੇ ਰੂਪ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਫੈਸਲੇ ਨੂੰ ਡੀਕੋ ਹੀ ਨਾ, ਸਿੱਧੇ ਰੂਪ ਦੇ ਵਿੱਚ ਇੱਕ ਸਪੈਸ਼ਲ ਸੈਸ਼ਨ ਸੱਦੋ, ਉਹਦੇ ਵਿੱਚ ਬਿੱਲ ਲਿਓ, ਯਾਨੀ ਕਾਨੂੰਨ ਬਣਾ ਦਿਓ। ਜੇ ਨਹੀਂ ਤੇ ਤੁਸੀਂ ਆਰਡੀਨੈਂਸ ਲੈ ਲਓ, ਦਫਾ ਕਰੋ, ਸਾਰੇ ਕੰਮ ਹੀ ਛੱਡ ਦਿਓ। ਤਾਂ ਹੁਣ ਇਹਦੇ ਵਿੱਚ ਇਹ ਹੈ ਕਿ ਮੇਨ ਸਮੱਸਿਆ ਆਪੋਜੀਸ਼ਨ ਦੀ ਹੈ ਜਿਹੜੀ ਰਾਜ ਸਭਾ ਦੇ ਵਿੱਚ ਇਹਨਾਂ ਨੂੰ ਘੇਰ ਲੈਂਦੀ ਆ। ਤਾਂ ਜੇ ਹੁਣ ਆਪੋਜੀਸ਼ਨ ਦੇ ਵਿੱਚ ਕਾਂਗਰਸ ਨੂੰ ਘੇਰ ਲਿਆ ਜਾਵੇ ਤਾਂ ਬਹੁਤ ਹੱਦ ਤੱਕ ਇਹ ਇਸ ਖੇਡ ਨੂੰ ਦੂਜੇ ਪਾਸੇ ਯਾਨੀ ਟਰਨ ਕਰ ਸਕਦੇ ਆ। ਤਾਂ ਇਹੀ ਕਾਰਨ ਆ ਕਿ ਇੱਕ ਹਿੰਦੂਵਾਦੀ ਸੰਗਠਨ ਨੇ ਸਿੱਧੇ ਰੂਪ ਦੇ ਵਿੱਚ, ਖੁੱਲੇ ਰੂਪ ਦੇ ਵਿੱਚ ਇਹ ਗੱਲ ਕਹੀ ਆ ਕਿ ਸੋਨੀਆ ਗਾਂਧੀ ਨੂੰ ਅਸੀਂ ਮਿਲਾਂਗੇ। ਤਾਂ ਮਿਲਣਾ ਮਨੋਰਥ, ਮਿਲਣਾ ਮੰਤਵ ਸਿੱਧੇ ਤੌਰ ਤੇ ਸਾਫ਼ ਹੀ ਦਿਖਾਈ ਦਿੰਦਾ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਦੁਬਿਧਾ ਚ ਪਾਉਣਾ। ਤਾਂ ਜੇ ਇਹ ਦੁਬਿਧਾ ਚ ਪੈ ਜਾਂਦੇ ਆ ਤਾਂ ਫਿਰ ਇਹ ਜਿਹੜਾ ਮਸਲਾ ਹੁਣ ਤੱਕ ਇਹ ਦੁਬਿਧਾ ਚ ਪਿਆ ਖਲੋਤਾ, ਤਾਂ ਕੁਛ ਨਾ ਕੁਛ ਹੈ ਜਿਹੜਾ ਹਿਲਜੁਲ ਕਰਾ ਕੇ ਵੋਟਾਂ ਦਾ ਜੁਗਾੜ ਕਰ ਸਕਦੇ। ਉਦਾਂ ਇਹਨਾਂ ਦੇ ਕੋਲ ਕੁਛ ਨਹੀਂ ਆ ਸਿਵਾਏ ਇਸ ਮੁੱਦੇ ਤੋਂ, ਜਾਂ ਹੋਰ ਕੁਛ ਮੁੱਦੇ ਆ। ਵੈਸੇ ਕਸ਼ਮੀਰ ਦਾ ਮੁੱਦਾ ਹੁਣ ਜਿਹੜਾ ਐਤਕੀ ਇੰਨਾ ਨਹੀਂ ਉੱਠੇਗਾ ਕਿਉਂਕਿ ਕਸ਼ਮੀਰ ਦੇ ਮੁੱਦੇ ਤੇ ਬੁਰੀ ਤਰ੍ਹਾਂ ਅਸਫਲ ਹੋਏ ਆ। ਧਾਰਾ 370 ਦਾ ਵੀ ਨਹੀਂ ਮੇਰੇ ਖਿਆਲ ਦੇ ਨਾਲ ਉੱਠੇਗਾ। ਤਾਂ ਲੈ ਦੇ ਕੇ ਇੱਕੋ ਹੀ ਮੁੱਦਾ ਰਹਿੰਦਾ ਰਾਮ ਮੰਦਰ ਦਾ। ਸੋ ਉਹਦੇ ਤੇ ਮਿਸਤਰੀ ਜਿਹੜੇ ਆ ਉਹ ਜਲਦੀ ਲਾ ਸਕਦੇ। ਕਹਿਣ ਦਾ ਭਾਵ ਹੈ ਕਿ ਉਹਦੇ ਤੇ ਇਹ ਜ਼ੋਰਦਾਰ ਪ੍ਰਚਾਰ ਕਰ ਸਕਦੇ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਏਕੇ ਦੀ ਕਵਾਇਦ ਦਾ ਕਹਿੰਦੇ ਪੈ ਗਿਆ ਅੱਜ ਭੋਗ। ਹਾਂ ਬਿਲਕੁਲ, ਇਹ ਤਾਂ ਪੂਚੀ ਵੱਜ ਗਈ ਇਸ ਸੰਭਾਵਨਾ ਤੇ। ਹੁਣ ਤੇ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਅੱਗੇ ਕਹਾਣੀ ਕਿੱਧਰ ਨੂੰ ਤੁਰਦੀ ਆ। ਕਿਉਂਕਿ ਦੇਖੋ ਅੱਜ ਹੋਇਆ ਕੀ ਆ ਕਿ ਇਹਨਾਂ ਨੇ ਸਿੱਧੇ ਰੂਪ ਦੇ ਵਿੱਚ 5 ਪਾਰਲੀਮੈਂਟ ਸੀਟਾਂ ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਆ। ਵੈਸੇ ਤੇ ਆਪਾਂ ਪਹਿਲਾਂ ਹੀ ਦੱਸ ਚੁੱਕੇ ਸੀਗੇ ਕਿ ਇਹਨਾਂ ਬੰਦਿਆਂ ਦੀ ਕਨਸੋ ਆ, ਦੋਵਾਂ ਦਾ ਤੇ ਆਪਾਂ ਨਾਮ ਹੀ ਲੈ ਦਿੱਤਾ ਸੀ। ਦੋ ਹੈਗੀ ਆ, ਫਰੀਦਕੋਟ ਤੋਂ ਸਾਧੂ ਸਿੰਘ ਔਰ ਸੰਗਰੂਰ ਤੋਂ ਭਗਵੰਤ ਸਿੰਘ ਮਾਨ। ਤਾਂ ਤੀਸਰੇ ਹੈਗੇ ਆ ਹੁਸ਼ਿਆਰਪੁਰ ਤੋਂ ਮੇਰੇ ਖਿਆਲ ਦੇ ਨਾਲ ਰਵੀਕਰਨ ਸਿੰਘ ਦਾ ਨਾਮ ਹੈ ਸ਼ਾਇਦ। ਇਸ ਤਰ੍ਹਾਂ ਇਹਨਾਂ ਨੇ 5 ਬੰਦੇ ਜਿਹੜੇ ਉਹ ਐਲਾਨ ਦਿੱਤੇ ਆ। ਤਾਂ ਇਹਨਾਂ 5 ਦਾ ਜਿਵੇਂ ਹੀ ਐਲਾਨ ਹੋਇਆ ਉਦਾਂ ਹੀ ਨਾਲ ਦੀ ਨਾਲ ਦੂਸਰੇ ਪਾਸੇ ਤੋਂ ਖਬਰ ਆ ਗਈ। ਵੈਸੇ ਮੈਂ 5 ਨਾਮ ਦੱਸ ਦਿੰਦਾ ਜੀ। ਰਵਜੋਤ ਸਿੰਘ ਹੈ ਸ਼ਾਇਦ, ਮੈਂ ਨਾਮ ਰਵੀਕਰਨ ਸਿੰਘ, ਰਵਜੋਤ ਸਿੰਘ ਹੁਸ਼ਿਆਰਪੁਰ ਤੋਂ। ਫਿਰ ਅਨੰਦਪੁਰ ਸਾਹਿਬ ਤੋਂ ਹੈਗੇ ਜਿਹੜੇ ਇਹਨਾਂ ਦੇ ਖਜ਼ਾਨਚੀ ਨਰਿੰਦਰ ਸਿੰਘ ਸ਼ੇਰਗਿੱਲ। ਇਸ ਤੋਂ ਇਲਾਵਾ ਫਰੀਦਕੋਟ ਤੋਂ ਆਪਾਂ ਦੱਸ ਹੀ ਦਿੱਤਾ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਉਹ ਅੰਮ੍ਰਿਤਸਰ ਤੋਂ, ਯਾਨੀ 5 ਹੋ ਗਏ। ਤਾਂ ਜਿਵੇਂ ਹੀ ਇਹਨਾਂ 5 ਦਾ ਐਲਾਨ ਹੋਇਆ
ਇੱਕ ਬਹੁਤ ਸਖਤ ਸਟੇਟਮੈਂਟ ਜਿਹੜੀ ਆ ਉਹ ਆਈ ਸੁਖਪਾਲ ਖਹਿਰੇ ਦੇ ਬਣੀਓ। ਸੁਖਪਾਲ ਖਹਿਰਾ ਕਹਿੰਦਾ ਕਿ ਆਹ ਦੇਖੋ ਇਹਨਾਂ ਦਾ ਦੋਗਲਾਪਨ, ਕਿ ਇੱਕ ਪਾਸੇ ਸਾਡੇ ਨਾਲ ਡਿਸਕਸ਼ਨ ਕਰਦੇ ਪਏ ਆ, ਦੂਸਰੇ ਪਾਸੇ ਇਹਨਾਂ ਨੇ ਉਮੀਦਵਾਰ ਵੀ ਐਲਾਨ ਦਿੱਤੇ। ਉਹ ਕਹਿੰਦੇ ਆ ਕਿ ਹਾਲੇ ਕਿਤੇ ਇਹ ਹੈਗਾ ਸੀਗਾ ਕਿ ਇਹ ਫਾਈਲ ਜਿਹੜੇ ਇਹਨਾਂ ਨੇ ਨਾਮਜ਼ਦਗੀਆਂ ਕਰਨੀਆਂ ਸੀਗੀਆਂ ਤਾਂ ਉਹਦੀ ਡੇਟ ਜਿਹੜੀ ਆ ਲੰਘਣ ਡਈ ਸੀਗੀ। ਇਲੈਕਸ਼ਨ ਤੇ ਹਾਲੇ ਤੱਕ ਡਿਕਲੇਅਰ ਨਹੀਂ ਹੋਇਆ, ਇਲੈਕਸ਼ਨ ਦੀ ਤੇ ਹਾਲੇ ਕੋਈ ਤਰੀਕ ਨਹੀਂ ਪਈ, ਕੁਛ ਵੀ ਨਹੀਂ ਹੋਇਆ ਤੇ ਇਹਨਾਂ ਨੇ ਪਹਿਲਾਂ ਇਹ ਉਮੀਦਵਾਰੀਆਂ ਐਲਾਨ ਦਿੱਤੀਆਂ, ਜਾਨੀ ਰਸਤੇ ਸਾਰੇ ਬੰਦ ਕਰ ਦਿੱਤੇ ਆ। ਉਹਨਾਂ ਨੇ ਨਾਲ ਇਹ ਗੱਲ ਕਹੀ ਆ ਕਿ ਹੁਣ ਅਸੀਂ ਸੋਚਾਂਗੇ 7 ਨਵੰਬਰ ਤੱਕ ਦੀ ਡੈਡਲਾਈਨ ਆ, ਜੇ ਇਹਨਾਂ ਨੇ ਸਾਡੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਤਾਂ ਅਸੀਂ ਫਿਰ ਆਪਣਾ ਨਵਾਂ ਫਰੰਟ ਬਣਾਵਾਂਗੇ। ਯਾਨੀ ਖੁੱਲੇ ਰੂਪ ਦੇ ਵਿੱਚ ਉਹਨੇ ਕਹਿ ਦਿੱਤਾ ਕਿ ਇੱਕ ਤੇ ਏਕਤਾ ਦਾ ਭੋਗ ਪੈ ਗਿਆ ਹੁਣ ਤੱਕ, ਜੇ ਨਾ ਮੰਗਾਂ ਮੰਨੀਆਂ ਸਾਡੀਆਂ ਤੇ 7 ਤਰੀਕ ਤੋਂ ਬਾਅਦ ਅਸੀਂ ਕੁਛ ਸੋਚਾਂਗੇ ਵਿਚਾਰਾਂਗੇ, ਯਾਨੀ ਨਵਾਂ ਫਰੰਟ ਹੈ ਜਿਹੜਾ ਉਹ ਫਿਰ ਅਸੀਂ ਸ਼ੁਰੂ ਕਰ ਦੇਵਾਂਗੇ। ਤਾਂ ਕੁੱਲ ਮਿਲਾ ਕੇ ਜਿਹੜੀਆਂ ਕੋਸ਼ਿਸ਼ਾਂ ਚੱਲਦੀਆਂ ਪਈਆਂ ਸਨ, ਕਿਆਸਰਾਈਆਂ ਲੱਗਦੀਆਂ ਪਈਆਂ ਸਨ, ਵੈਸੇ ਮੇਰਾ ਤੇ ਮਨ ਨਹੀਂ ਸੀ ਮੰਨਦਾ ਕਿ ਇਹ ਕਦੇ ਇਕੱਠੇ ਹੋ ਜਾਣਗੇ, ਤਾਂ ਅੱਜ ਬਿਲਕੁਲ ਹੀ ਸਾਫ਼ ਹੋ ਗਿਆ। ਵੈਸੇ ਸਾਫ਼ ਪਹਿਲਾਂ ਹੀ ਹੋ ਗਿਆ ਸੀਗਾ, ਜਿੱਦਣ ਇਹਨਾਂ ਦੀ ਪਹਿਲੀ ਮੀਟਿੰਗ ਸੀਗੀ ਉਦੋਂ ਨਿਯੁਕਤੀਆਂ ਕਰ ਦਿੱਤੀਆਂ ਸੀ, ਨਿਯੁਕਤੀਆਂ ਦਾ ਹੀ ਸਿਆਪਾ ਸਾਰਾ। ਫਿਰ ਦੂਸਰੇ ਪਾਸੇ ਹੋਇਆ ਕਿ ਜਦੋਂ ਮੀਟਿੰਗ ਹੋ ਗਈ ਇਹਨਾਂ ਦੀ, ਬਾਅਦ ਦੇ ਵਿੱਚ ਮਾਣੂਕੇ ਜਿਹੜੀ ਬੀਬੀ ਮਾਣੂਕੇ ਅਤੇ ਭਗਵੰਤ ਮਾਨ, ਉਹਨਾਂ ਦੇ ਇੱਕ ਬੰਦੇ ਨੇ ਦੋਸ਼ ਲਾ ਦਿੱਤਾ ਇਹਨਾਂ ਦੇ ਅਹੁਦੇਦਾਰ ਨੇ ਕਿ ਇਹਨਾਂ ਨੇ ਝੂਠ ਬੋਲਿਆ ਵਾ, ਉਦੋਂ ਰਫੜ ਪੈ ਗਿਆ। ਤੀਸਰਾ ਹੁਣ ਉਸ ਤੋਂ ਬਾਅਦ ਜਦੋਂ ਸੁਖਪਾਲ ਖਹਿਰੇ ਦੀ ਸਟੇਟਮੈਂਟ ਆਈ ਆ, ਉਹ ਤੋਂ ਬਾਅਦ ਹਰਪਾਲ ਸਿੰਘ ਚੀਮੇ ਦੀ ਵੀ ਸਟੇਟਮੈਂਟ ਆ ਗਈ ਕਿ ਜਿਹੜਾ ਸੁਖਪਾਲ ਖਹਿਰਾ ਹੈ ਪਾਰਟੀ ਦਾ ਨੁਕਸਾਨ ਕਰਦਾ ਪਿਆ। ਤਾਂ ਯਾਨੀ ਇਹ ਚੀਜ਼ ਤੈਅ ਆ ਕਿ ਹੁਣ ਇਹਨਾਂ ਦੇ ਰਸਤੇ ਆ ਜਿਹੜੇ ਅੱਡ ਅੱਡ ਹੋਣਗੇ, ਤੇ ਅੱਡ ਅੱਡ ਹੋਇਆ ਇਹ ਕਿਹਦਾ ਨੁਕਸਾਨ ਕਰਦੇ ਆ? ਆਪੋ ਵਿੱਚ ਦੀ ਇੱਕ ਦੂਜੇ ਦਾ ਨੁਕਸਾਨ ਕਰਦੇ ਆ, ਜਾਂ ਦੂਸਰੀਆਂ ਜੋ ਦੋ ਰਵਾਇਤੀ ਸਿਆਸੀ ਤਨਜ਼ੀਮਾਂ ਵੱਡੀਆਂ ਕਿ ਉਹਨਾਂ ਦਾ ਨੁਕਸਾਨ ਕਰਦੇ ਆ, ਜਾਂ ਉਹਨਾਂ ਦੋਨਾਂ ਚੋਂ ਕਿਸੇ ਇੱਕ ਦਾ ਜ਼ਿਆਦਾ ਫਾਇਦਾ ਕਰਦੇ ਆ? ਇਹ ਹੁਣ ਵੇਖਣਾ ਹੋਏਗਾ ਸਮੀਕਰਨ ਕਿ ਕਿਸ ਤਰ੍ਹਾਂ ਦਾ ਸਮੀਕਰਨ ਬਣਦਾ। ਤਾਂ ਕੁੱਲ ਮਿਲਾ ਕੇ ਰਸਤੇ ਆ ਜਿਹੜੇ ਲਗਭਗ ਤੈਅ ਹੋ ਚੁੱਕੇ ਆ। ਹੁਣ ਇੱਥੇ ਕਹਾਣੀ ਫਸੀ ਖਲੋਤੀ ਆ ਕਿ ਇਹ ਚਾਹੁੰਦੇ ਆ ਕਿ ਸੁਖਪਾਲ ਖਹਿਰਾ ਕੋਈ ਸਟੈਪ ਚੁੱਕੇ ਤੇ ਅਸੀਂ ਉਹਨੂੰ ਪਾਰਟੀ ਚੋਂ ਕੱਢੀਏ, ਤੇ ਸੁਖਪਾਲ ਖਹਿਰਾ ਚਾਹੁੰਦਾ ਕਿ ਇਹ ਮੈਨੂੰ ਕੱਢ ਦੇਣ ਤੇ ਮੈਂ ਸਿਆਸੀ ਤੌਰ ਤੇ ਸ਼ਹੀਦ ਹੋ ਜਾਵਾਂ। ਕੁੱਲ ਮਿਲਾ ਕੇ ਇੱਥੇ ਕਹਾਣੀ ਖੜ ਗਈ ਆ ਕਿ ਉਹ ਕਹਿੰਦੇ ਆ ਕਿ ਇਹ ਧੱਕਾ ਦੇਵੇ ਸਾਨੂੰ, ਤੇ ਉਹ ਕਹਿੰਦੇ ਆ ਕਿ ਇਹ ਧੱਕਾ ਦੇਣ ਸਾਨੂੰ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਕਹਿੰਦੇ ਅਜੇ ਵੀ ਠੋਕਰਾਂ ਖਾ ਰਹੇ ਆ ਇਰਾਕ ਵਿੱਚ ਮਰੇ ਭਾਰਤੀਆਂ ਦੇ ਪਰਿਵਾਰ, ਪੰਜਾਬ ਸਰਕਾਰ ਨੂੰ ਚੁਣੌਤੀ। ਇਹ ਬੜੀ ਮਾੜੀ ਗੱਲ ਆ, ਕਿੰਨਾ ਚਿਰ ਹੋ ਗਿਆ ਉਹਨਾਂ ਪਰਿਵਾਰਾਂ ਨੂੰ ਧੱਕੇ ਖਾਂਦਿਆਂ। ਪਹਿਲਾਂ ਤੇ ਉਹਨਾਂ ਨੇ ਆਪ ਦੇ ਵਿੱਚ ਕਿੰਨਾ ਸਮਾਂ ਜਿਹੜਾ ਵਿਅਰਥ ਗਵਾਇਆ, ਉਸ ਤੋਂ ਬਾਅਦ ਫਿਰ ਜਦੋਂ ਇਹ ਚੀਜ਼ ਸਾਫ਼ ਹੋ ਗਈ ਕਿ ਉਹਨਾਂ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਲੋਕਾਂ ਦੀ ਉਡੀਕ ਕੀਤੀ ਜਾ ਰਹੀ ਸੀਗੀ, ਬਾਅਦ ਦੇ ਵਿੱਚ ਉਹਨਾਂ ਨੂੰ ਲਿਆਂਦਾ ਗਿਆ, ਉਹਨਾਂ ਦੇ ਅਵਸ਼ੇਸ਼ ਹੀ ਹੈ, ਉਹਨਾਂ ਨੂੰ ਤੇ ਕਾਹਦਾ ਲਿਆਂਦਾ ਗਿਆ, ਸਬੂਤਾਂ 'ਚ ਪਾ ਕੇ ਅਵਸ਼ੇਸ਼ ਲਿਆਂਦੇ ਗਏ। ਉਸ ਤੋਂ ਬਾਅਦ ਫਿਰ ਵੱਡੇ ਵੱਡੇ ਭਰੋਸੇ ਦਿੱਤੇ ਗਏ, ਬਹੁਤ ਦਾਅਵੇ ਕੀਤੇ ਗਏ। ਹੁਣ ਹੋਇਆ ਕੀ ਆ ਕਿ ਜਿਹੜੇ 39 ਭਾਰਤੀ ਮਾਰੇ ਗਏ ਸੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਪੰਜਾਬੀ ਸੀਗੇ, ਉਹਨਾਂ ਦੇ ਪਰਿਵਾਰਾਂ ਦਾ ਦੋਸ਼ ਕੀ ਆ ਕਿ ਸਾਨੂੰ ਦੋ ਚਾਹੁਣ ਨੂੰ ਛੱਡ ਕੇ ਕਿਸੇ ਨੂੰ ਇੱਕ ਤੇ ਜਿਹੜੀ ਐਲਾਨੀ ਸੀਗੀ ਨੌਕਰੀ ਨਹੀਂ ਮਿਲੀ, ਔਰ ਦੂਜੀ ਗੱਲ ਹੈ ਜਿਹਨਾਂ ਨੂੰ ਮਿਲੀ ਵੀ ਆ ਉਹਨਾਂ ਨੂੰ ਸਿਰਫ 5300 ਰੁਪਇਆ ਪ੍ਰਤੀ ਮਹੀਨਾ ਤਨਖਾਹ ਵਾਲੀ ਨੌਕਰੀ ਮਿਲੀ ਆ, ਯਾਨੀ 5300 ਵਾਲੀ। ਤੁਹਾਨੂੰ ਯਾਦ ਹੋਣਾ, ਤੁਹਾਨੂੰ ਚੇਤੇ ਹੋਣਾ, ਇਹਨਾਂ ਨੇ ਇੱਕ ਐਲਾਨ ਇਹ ਕੀਤਾ ਸੀਗਾ ਕਿ ਜਦੋਂ ਤੱਕ ਨੌਕਰੀ ਨਹੀਂ ਮਿਲੂਗੀ ਉਦੋਂ ਤੱਕ ਇਹਨਾਂ ਟੱਬਰਾਂ ਨੂੰ ਅਸੀਂ 20,000 ਰੁਪਇਆ ਦੇਵਾਂਗੇ ਗੁਜ਼ਾਰੇ ਵਾਸਤੇ। ਉਹ ਕਹਿੰਦੇ ਆ ਕਿ ਸਾਨੂੰ ਕੋਈ 20,000 ਰੁਪਇਆ ਨਹੀਂ ਇਹਨਾਂ ਨੇ ਦਿੱਤਾ, ਤੇ ਉਹ ਇਕੱਠੇ ਹੋਏ ਬੈਠੇ ਆ ਸਾਰੇ ਪਰਿਵਾਰ ਫੇਰ ਇੱਕ ਵਾਰੀ। ਉਹ ਕਹਿੰਦੇ ਆ ਕਿ ਜਿਨ੍ਹਾਂ ਨੂੰ ਨੌਕਰੀ ਮਿਲੀ ਆ ਉਹਨਾਂ ਦਾ 5300 ਰੁਪਏ ਨਾਲ ਕੀ ਬਣੂਗਾ। ਔਰ ਦੂਸਰੀ ਗੱਲ ਇਹ ਆ ਕਿ ਜਿਹੜਾ ਪਰਿਵਾਰਾਂ ਨੂੰ ਨਹੀਂ ਨੌਕਰੀ ਮਿਲੀ ਉਹਨਾਂ ਵਾਸਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ 20,000 ਰੁਪਇਆ ਦੇਵਾਂਗੇ, ਕਿਉਂ ਨਹੀਂ ਦਿੰਦੇ? ਉਹ ਸਵਾਲ ਖੜੇ ਕਰਦੇ ਪਏ ਆ, ਕਹਿੰਦੇ ਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਾਂਗੇ। ਪਰ ਵੇਖ ਲਓ ਕਿ ਦੂਜੇ ਪਾਸੇ ਹੁਣ ਇਹ ਨੌਕਰੀਆਂ ਵੰਡਣ ਡਏ ਆ। ਜੋ ਅੰਮ੍ਰਿਤਸਰ ਦੇ ਵਿੱਚ ਤਰਾਸਦੀ ਹੋਈ ਆ, ਅੰਮ੍ਰਿਤਸਰ ਰੇਲ ਹਾਦਸੇ ਦੇ ਜਿੰਨੇ ਪੀੜਤ ਪਰਿਵਾਰ ਆ ਉਹਨਾਂ ਨੂੰ ਕਹਿੰਦੇ ਆ ਕਿ ਅਸੀਂ ਨੌਕਰੀ ਦੇਵਾਂਗੇ ਸਥਾਨਕ ਸਰਕਾਰਾਂ ਦੇ ਮਹਿਕਮੇ ਦੇ ਵਿੱਚ, ਯਾਨੀ ਇੰਪਰੂਵਮੈਂਟ ਟਰਸਟ ਦੇ ਵਿੱਚ। ਤਾਂ ਇੱਕ ਪਾਸੇ ਨੌਕਰੀਆਂ ਦੇਣ ਦੇ ਨਵੇਂ ਐਲਾਨ ਕੀਤੇ ਜਾ ਰਹੇ ਆ, ਦੂਸਰੇ ਪਾਸੇ ਜਿਹੜੇ ਐਲਾਨ ਕੀਤੇ ਆ ਉਹਨਾਂ ਤੇ ਅਮਲ ਨਹੀਂ ਕੀਤਾ ਜਾ ਰਿਹਾ। ਅੱਗਾ ਦੌੜ ਪਿੱਛਾ ਚੌੜ ਵਾਲੀ ਗੱਲ ਆ। ਸੋ ਇੱਕ ਪਾਸੇ ਐਲਾਨ ਹੋਈ ਜਾਂਦੇ ਆ, ਦੂਸਰੇ ਪਾਸੇ ਜਿਹੜੇ ਪਹਿਲਾਂ ਐਲਾਨ ਹੋਏ ਆ ਉਹ ਲੋਕ ਰੋਈ ਜਾਂਦੇ ਆ। ਤਾਂ ਇਹ ਸਰਕਾਰ ਨੂੰ
ਇਸ ਤਰ੍ਹਾਂ ਦੀ ਚੁਸਤ ਚਲਾਕੀ ਹੈ ਜਿਹੜੀ ਉਹ ਛੱਡ ਦੇਣੀ ਚਾਹੀਦੀ ਆ। ਪੀੜਤਾਂ ਦੇ ਨਾਲ ਮਜ਼ਾਕ ਨਹੀਂ ਕਰਨਾ ਚਾਹੀਦਾ ਘੱਟੋ ਘੱਟ। ਦੂਜਿਆਂ ਨਾਲ ਤੇ ਕਰ ਹੀ ਦਿੱਤਾ, ਕਿਸੇ ਨੂੰ ਕਹਿ ਦਿੱਤਾ ਸਮਾਰਟਫੋਨ ਦੇਵਾਂਗੇ, ਕਿਸੇ ਨੂੰ ਕਹਿਤਾ ਨੌਕਰੀ ਦੇਵਾਂਗੇ, ਕਿਸੇ ਨੂੰ ਕੁਛ ਕਹਿਤਾ, ਕਿਸੇ ਨੂੰ ਕੁਛ ਕਹਿਤਾ। ਉਹ ਮਜ਼ਾਕ ਤੇ ਕਰ ਲਿਆ। ਜਿਨ੍ਹਾਂ ਦੇ ਆਪਣੇ ਘਰ ਉਜੜੇ ਆ ਉਹਨਾਂ ਉਜੜੇ ਲੋਕਾਂ ਨੂੰ ਇਸ ਤਰ੍ਹਾਂ ਦਾ ਮਜ਼ਾਕ ਜਿਹੜਾ ਆ ਮੇਰੇ ਖਿਆਲ ਦੇ ਨਾਲ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਨਹੀਂ ਕੁਛ ਕਰ ਸਕਦੇ, ਨਹੀਂ ਕੁਛ ਤੁਸੀਂ ਉਹਨਾਂ ਨੂੰ ਦੇ ਸਕਦੇ, ਤਾਂ ਘੱਟੋ ਘੱਟ ਤੁਸੀਂ ਇਸ ਤਰ੍ਹਾਂ ਦੇ ਐਲਾਨ ਤੇ ਨਾ ਕਰੋ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਸੁਖਬੀਰ ਬਾਦਲ ਵੱਲੋਂ ਬ੍ਰਹਮਪੁਰਾ ਨੂੰ ਘੇਰਨ ਦੀ ਰਣਨੀਤੀ, ਹਲਕੇ ਦੇ ਹੋਰ ਲੀਡਰਾਂ ਨੂੰ ਹੱਲਾਸ਼ੇਰੀ। ਬਿਲਕੁਲ। ਹੁਣ ਦੇਖੋ ਇਹਨਾਂ ਦੀ ਵੀ ਕਹਾਣੀ ਆ ਜਿਹੜੀ ਉਹ ਆਮ ਆਦਮੀ ਪਾਰਟੀ ਵਾਂਗੂ ਸਾਫ਼ ਹੋ ਗਈ ਆ ਕਿ ਮਨ ਮਨਬਲ ਨਹੀਂ ਚੱਲੂਗਾ। ਉਹ ਜਿਵੇਂ ਹੁੰਦਾ ਨਾ ਸੁਲ੍ਹਾ ਸਫਾਈਆਂ, ਰਾਤ ਨੂੰ ਲੜਾਈਆਂ, ਦਿਨੇ ਨੂੰ ਸੁਲ੍ਹਾ ਸਫਾਈਆਂ, ਉਹਦਾ ਹੁਣ ਹਿਸਾਬ ਕਿਤਾਬ ਨਹੀਂ ਚੱਲਣਾ। ਜਾਨੀ ਸੁਖਬੀਰ ਸਿੰਘ ਬਾਦਲ ਹੁਣ ਇਹਨਾਂ ਨੂੰ ਸੱਜਰੇ ਸ਼ਰੀਕਾਂ ਨੂੰ ਟੱਕਰੂਗਾ, ਸਾਫ਼ ਹੋ ਗਿਆ। ਤਾਂ ਇਹਦੇ ਵਿੱਚ ਕੀ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਇੱਕ ਇਕੱਤਰਤਾ ਰੱਖੀ। ਉਹ ਤਾਂ ਵੈਸੇ ਕਹਿੰਦੇ ਕਿ ਆਪਾਂ ਐਵੇਂ ਵਰਕਰਾਂ ਨੂੰ ਦਿਲ ਦੀ ਗੱਲ ਦੱਸਣੀ ਆ, ਅਸਤੀਫੇ ਦੀ ਗੱਲ ਦੱਸਣੀ ਆ, ਪਰ ਕੁਛ ਲੋਕ ਮੰਨ ਕੇ ਚੱਲਦੇ ਪਏ ਆ ਕਿ ਰਣਜੀਤ ਸਿੰਘ ਬ੍ਰਹਮਪੁਰਾ ਨੇ ਉੱਤੇ ਸ਼ਕਤੀ ਪ੍ਰਦਰਸ਼ਨ ਕਰਨਾ ਹੈ। ਤੇ ਜੇ ਲੋਕਾਂ ਨੂੰ ਪਤਾ ਲੱਗ ਸਕਦਾ ਤੇ ਜਿਹੜਾ ਉਲਝਾਣ ਦੀ ਖਬਰ ਰੱਖਦਾ ਸੁਖਬੀਰ ਸਿੰਘ ਬਾਦਲ, ਉਹਨੂੰ ਕਿਉਂ ਨਾ ਪਤਾ ਲੱਗੂਗਾ। ਤਾਂ ਉਹਨੇ ਹੁਣ ਇਸ ਇਕੱਤਰਤਾ ਦੇ ਕੁੱਤੇ ਫੇਲ ਕਰਨ ਵਾਸਤੇ, ਯਾਨੀ ਇਹਨੂੰ ਢਿੱਲਿਆ ਕਰਨ ਵਾਸਤੇ ਇਹ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ ਕਿ ਇਹਨਾਂ ਦੇ ਵਿੱਚੋਂ ਹੀ ਬੰਦੇ ਆ ਜਿਹੜੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਉਲਟ ਖਿਲਾਰ ਦਿੱਤੇ ਆ। ਵਿੱਚੋਂ ਤੋਂ ਕੀ ਭਾਵ ਆ ਕਿ ਇਹਨਾਂ ਦਾ ਇੱਕ ਭਣੇਵਾ ਬ੍ਰਹਮਪੁਰਾ ਹੋਰਾਂ ਦਾ ਇੱਕ ਭਣੇਵਾ ਜਿਹਦਾ ਨਾਮ ਹੈਗਾ ਅਲਵਿੰਦਰ ਸਿੰਘ ਪੱਖੋਕੇ। ਅਲਵਿੰਦਰ ਪਾਲ ਆ ਪੂਰਾ ਉਹਦਾ ਸ਼ਾਇਦ ਨਾਮ। ਤਾਂ ਤੁਹਾਨੂੰ ਯਾਦ ਹੋਣਾ ਹੈ ਕਿ ਇਹ ਨਾਮ ਕਦੇ ਮਾਝੇ ਦੀ ਸਿਆਸਤ ਦੇ ਵਿੱਚ ਆਮ ਗੂੰਜਿਆ ਕਰਦਾ ਸੀਗਾ। 2-3 ਇਲੈਕਸ਼ਨ ਛੱਡ ਕੇ ਇਹਨੂੰ ਇੱਕ ਵਾਰੀ ਟਿਕਟ ਵੀ ਦਿੱਤੀ ਗਈ ਸੀਗੀ। ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਇਹਦੇ ਤੋਂ ਸਰਦਾਰੀ ਖੋਹ ਕੇ ਦੇ ਦਿੱਤੀ ਗਈ ਸੀਗੀ ਵਿਰਸਾ ਸਿੰਘ ਬਲਟੋਏ ਨੂੰ। ਉਦੋਂ ਬਾਅਦ ਇਹ ਨੁਕਰੇ ਲਾ ਦਿੱਤਾ ਗਿਆ ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਜਿਹੜਾ ਮੁੰਡਾ ਰਵਿੰਦਰ ਸਿੰਘ ਬ੍ਰਹਮਪੁਰਾ, ਉਹਨੂੰ ਅੱਗੇ ਲਾਇਆ ਗਿਆ। ਮੈਨੂੰ ਲੱਗਦਾ ਕਿ ਰਵਿੰਦਰਪਾਲ ਸਿੰਘ ਪੱਖੋਕੇ ਨੂੰ ਕੰਨ ਦੇ ਵਿੱਚ ਜਾ ਕੇ ਦੱਸਿਆ ਗਿਆ ਕਿ ਜਿਹੜਾ ਕੁਛ ਹੋਇਆ, ਜਿਵੇਂ ਮਾਨਕ ਦਾ ਗਾਣਾ ਸੀਗਾ ਨਾ, ਮਾਮੇ ਹੱਥੋਂ ਮਰਿਆ ਭਾਣਜਾ ਰੰਗ ਨੇ ਪ੍ਰਤਾਪ ਦੇ, ਕਿ ਇਹ ਜਿਹੜਾ ਸਾਰਾ ਕੁਛ ਹੋਇਆ ਭਾਈ ਦੇਖ ਲਾ ਵੀ ਤੇਰੇ ਆਪਣੇ ਕੀਤਾ ਤੇ ਹੁਣ ਨਹੀਂ ਹੋਏਗਾ, ਹੁਣ ਨਹੀਂ ਹੋਏਗਾ। ਲੱਗਦਾ ਇਹੀ ਕਹਾਣੀ ਹੈ ਜਿਹੜੀ ਉਹ ਕੰਮ ਕਰ ਰਹੀ ਆ। ਤੇ ਅਲਵਿੰਦਰਪਾਲ ਸਿੰਘ ਪੱਖੋਕੇ ਹੈ ਜਿਹੜਾ ਉਹ ਸਿੱਧੇ ਤੌਰ ਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਅੱਜ ਉਲਟ ਖਲੋਤਾ। ਉਹਨੇ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਇਹ ਪਾਰਟੀ ਵਿਰੋਧੀ ਗਤੀਵਿਧੀ ਆ। ਜਿਸ ਤਰੀਕੇ ਨਾਲ ਭਰਵਾਂ ਇਕੱਠ ਕਰਕੇ ਉਹਨਾਂ ਨੇ ਇਹ ਚੀਜ਼ ਕਹੀ ਆ, ਉਲਟ ਬੋਲੇ ਆ, ਉਹ ਤੋਂ ਇਹੋ ਹੀ ਲੱਗਦਾ ਕਿ ਆਪਣਿਆਂ ਨੂੰ ਅੱਗੇ ਕੀਤਾ ਜਾ ਰਿਹਾ, ਆਪਣਿਆਂ ਦੇ, ਤਾਂ ਕਿ ਆਪਣੇ ਉਹਨਾਂ ਦੇ ਜਿਹੜੇ ਉਹ ਉਹਨਾਂ ਦੇ ਆਪਣੇ ਜਿਹੜੇ ਨਵੇਂ ਹੁਣ ਫੇਰ ਆਪਣੇ ਬਣੇ ਆ, ਉਹਨਾਂ ਦਾ ਬਹੁਤਾ ਨੁਕਸਾਨ ਨਾ ਕਰ ਸਕਣ। ਸੋ ਇਹ ਖੇਡ ਹੈ ਰਾਜਨੀਤੀ ਦੀ। ਹੁਣ ਦੇਖੋ ਇਸ ਖੇਡ ਦੇ ਵਿੱਚ ਇਹ ਜਿਹੜਾ ਚੈੱਕ ਰਿਵਿਊ ਰਚਿਆ ਗਿਆ, ਇਹਦੇ ਵਿੱਚ ਕੌਣ ਮਾਤ ਖਾਂਦਾ, ਕੌਣ ਪਾਰ ਜਾਂਦਾ। ਤਾਂ ਕਹਾਣੀ ਜਿਹੜੀ ਆ ਉਹ ਅਕਾਲੀ ਦਲ ਦੇ ਵਿੱਚ ਦਿਲਚਸਪ ਬਣ ਰਹੀ ਆ ਕਿ ਇੱਕ ਪਾਸੇ ਟਕਸਾਲੀ ਆ ਜਿਹੜੇ ਉਹ ਬਾਗੀ ਮੋੜ ਦੇ ਵਿੱਚ ਆ, ਤਾਂ ਦੂਸਰੇ ਪਾਸੇ ਹੁਣ ਉਹਨਾਂ ਨੂੰ ਮਨਾਉਣ ਦੀ ਥਾਂ ਤੇ ਉਹਨਾਂ ਨੂੰ ਨੁਕਰੇ ਲਾਉਣ ਲਈ ਸੁਖਬੀਰ ਸਿੰਘ ਬਾਦਲ ਹੈ ਜਿਹੜਾ ਉਹ ਖੁੱਲੇ ਰੂਪ ਚ ਮੈਦਾਨ ਚ ਆ ਗਿਆ। ਉਹਦਾ ਉੜਦੀ ਜੀ ਸੁਣੀ ਆ, ਵੈਸੇ ਪੱਕੀ ਨਾ ਮੰਨ ਬੈਠਿਓ, ਉੜਦੀ ਜੀ ਆ ਕਿ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਵੱਡੇ ਬਾਦਲ ਆ ਇਹ ਮਨ ਬਣਾ ਚੁੱਕੇ ਆ ਕਿ 14 ਦਸੰਬਰ ਜਿਹੜੀ ਕਿ ਇੱਕ ਸਥਾਪਨਾ ਦਿਵਸ ਦੇ ਵਜੋਂ ਇੱਕ ਯਾਦਗਾਰ ਇਹਨਾਂ ਲਈ ਘੜੀ ਹੁੰਦੀ ਆ ਅਕਾਲੀ ਦਲ ਲਈ, ਤਾਂ ਉਸ ਦਿਨ ਇਹ ਅਕਾਲ ਤਖਤ ਤੇ ਜਾ ਕੇ ਖਿਮਾ ਯਾਚਨਾ ਕਰ ਸਕਦੇ ਆ। ਇਹ ਉੜਦੀ ਜੀ ਗੱਲ ਆ। ਵਿੱਚੋਂ ਲੋਕ ਇਹ ਵੀ ਦੱਸਦੇ ਪਏ ਆ ਕਿ ਅਸਲ ਦੇ ਵਿੱਚ ਜਿਹੜਾ ਜਥੇਦਾਰ ਬਦਲਿਆ ਗਿਆ, ਜਿਹੜਾ ਐਕਟਿੰਗ ਜਥੇਦਾਰ ਉੱਥੇ ਲਾਇਆ ਗਿਆ, ਕਾਰਜਕਾਰੀ ਜਥੇਦਾਰ ਲਾਇਆ ਗਿਆ, ਉਹ ਇਸੇ ਹੀ ਰਸਤੇ ਨੂੰ ਪੱਧਰਾ ਕਰਨ ਵਾਸਤੇ ਲਾਇਆ ਗਿਆ। ਕਿਉਂਕਿ ਜੇ ਗਿਆਨੀ ਗੁਰਬਚਨ ਸਿੰਘ ਕੋਲ ਗਏ ਹੁੰਦੇ, ਉਹ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਆ ਨਾ, ਚਾਹੇ ਕਿੱਲੇ ਬੱਧੇ ਚਾਹੇ ਚੋਰਾ ਖੜੇ, ਤਾਂ ਇੱਕੋ ਗੱਲ ਹੀ ਆ ਕਿ ਜੇ ਗਿਆਨੀ ਗੁਰਬਚਨ ਸਿੰਘ ਕੋਲ ਗਏ ਤੇ ਕੋਈ ਫਰਕ ਨਹੀਂ ਪੈਣਾ। ਤਾਂ ਪਹਿਲਾਂ ਜਥੇਦਾਰ ਬਦਲਣਾ ਲਾਜ਼ਮੀ ਆ। ਤਾਂ ਹੁਣ ਜਥੇਦਾਰ ਬਦਲ ਗਿਆ। ਪਹਿਲਾਂ ਦੱਸਦੇ ਆ ਕਿ ਨਵੰਬਰ ਦੇ ਪਹਿਲੇ ਹਫ਼ਤੇ 'ਚ ਪ੍ਰੋਗਰਾਮ ਸੀ, ਪਰ ਹੁਣ ਦੱਸਦੇ ਆ ਕਿ 14 ਦਸੰਬਰ ਦਾ ਪ੍ਰੋਗਰਾਮ ਲਿਖਿਆ ਗਿਆ। ਯਾਨੀ ਇੱਕ ਚਰਚਾ ਚੱਲਦੀ ਪਈ ਆ ਕਿ ਅਖੀਰਲਾ ਹਥਿਆਰ ਹੈ ਜਿਹੜਾ ਉਹ ਵੀ ਬਾਦਲੀਏ ਵਰਤ ਸਕਦੇ ਆ, ਕਿਉਂਕਿ ਇਹਨਾਂ ਦੇ ਕੋਲ ਰਾਜਨੀਤੀ ਦੇ ਬਹੁਤ ਸਾਰੇ ਨੁਕਤੇ ਆ, ਬਹੁਤ ਸਾਰੇ ਪੈਂਤੜੇ ਆ।
ਕਿਹੜੇ ਪੱਖ ਤੋਂ ਕਿਹੜਾ ਪੈਂਤੜਾ ਇਹਨਾਂ ਦਾ ਸਿੱਧਾ ਪੈ ਜਾਣਾ ਕੋਈ ਨਹੀਂ ਕਹਿ ਸਕਦਾ। ਔਰ ਇਸ ਸਮੇਂ ਜ਼ਰੂਰਤ ਵੀ ਇਹਨਾਂ ਨੂੰ ਇਸੇ ਗੱਲ ਦੀ ਆ ਕਿ ਜਿਹੜਾ ਮੌਜੂਦਾ ਸੰਕਟ ਆ ਇਹਦੇ ਚੋਂ ਘੱਟੋ ਘੱਟ ਇੱਕ ਵਾਰੀ ਪਾਰ ਪਾਇਆ ਜਾਵੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਬਾਹਰੋਂ ਲਿਆ ਕੇ ਝੋਨਾ ਵੇਚਣ ਦਾ ਹੋਇਆ ਪਰਦਾਫਾਸ਼। ਬੜੀ ਅਜੀਬੋ-ਗਰੀਬ ਦੀ ਖਬਰ ਆ। ਜੇ ਸਾਡੇ ਵਾਲੇ ਇੱਧਰ ਝੋਨਾ ਲੈ ਕੇ ਜਾਂਦੇ ਆ ਤੇ ਹਰਿਆਣੇ ਵਾਲੇ ਦਰਵਾਜ਼ੇ ਬੰਦ ਕਰ ਲੈਂਦੇ ਆ। ਇੰਨਾ ਝੋਨਾ ਜਿਹੜਾ ਪੰਜਾਬ ਦਾ ਰੋਕਿਆ ਗਿਆ ਸੀਗਾ ਜਦੋਂ ਇੱਥੇ ਵਿਕਦਾ ਨਹੀਂ ਸੀਗਾ ਅਕਾਲੀ ਭਾਜਪਾ ਸਰਕਾਰ ਵੇਲੇ, ਤਾਂ ਐਤਕੀ ਇਹ ਉਲਟਾ ਕੰਮ ਹੋਣ ਡਿਆ। ਜਿਹੜੀ ਇੱਕ ਖੇਪ ਫੜੀ ਆ 4100 ਬੋਰੀਆਂ ਦੀ, ਹੈਰਾਨ ਕਰਦੀ ਆ ਕਿ ਬਿਹਾਰ ਤੋਂ ਆ ਕੇ ਝੋਨਾ ਵਿਕਦਾ ਪਿਆ ਸੀਗਾ। ਵਿਜੀਲੈਂਸ ਨੇ ਇਹ ਖੇਪ ਫੜੀ ਆ। ਇਹਦੇ ਬਾਰੇ ਕਿਹਾ ਜਾ ਰਿਹਾ ਕਿ ਜਿਹੜੇ ਮਿਲਰ ਹੈ ਕੁਛ, ਉਹਨਾਂ ਨੇ ਇਹ ਝੋਨਾ ਲੈ ਕੇ ਆਂਦਾ ਸੀਗਾ। 5000 ਬੋਰੀਆਂ ਲਿਆਂਦੀਆਂ ਸੀਗੀਆਂ, ਜਿਹਦੇ ਵਿੱਚੋਂ 4100 ਬੋਰੀਆਂ ਜਿਹੜੀਆਂ ਉਹ 2 ਟਰੱਕਾਂ ਚੋਂ ਫੜੀਆਂ ਗਈਆਂ। ਟਰੱਕ ਜਿਹੜੇ ਚਲਾਉਣ ਵਾਲੇ ਡਰਾਈਵਰ ਸੀਗੇ ਉਹਨਾਂ ਨੇ ਕਿਹਾ ਕਿ ਇਹ ਮੁਜ਼ੱਫਰਨਗਰ ਤੋਂ ਅਸੀਂ ਲਿਆਂਦਾ ਸੀਗਾ ਝੋਨਾ। ਤਾਂ ਸਿੱਧੇ ਤੌਰ ਤੇ ਕਹਾਣੀ ਜਿਹੜੀ ਸਪਸ਼ਟ ਹੁੰਦੀ ਆ, ਹਾਲਾਂਕਿ ਸਵੇਰੇ ਖਬਰਾਂ ਤਫਸੀਲ ਨਾਲ ਛਪਣਗੀਆਂ ਸ਼ਾਇਦ ਇਸ ਬਾਬਤ, ਪਰ ਜੋ ਮੈਨੂੰ ਸਮਝ ਪਈ ਆ ਉਹ ਇਹ ਆ ਕਿ ਤੁਹਾਨੂੰ ਸ਼ਾਇਦ ਇਸ ਚੀਜ਼ ਦੀ ਜਾਣਕਾਰੀ ਹੋਵੇ ਕਿ MSP ਹੈ ਜਿਹੜਾ ਉਹ ਸਿਰਫ ਪੰਜਾਬ ਤੇ ਹਰਿਆਣੇ ਨੂੰ ਮਿਲਦਾ, ਕਿਸੇ ਵੀ ਸਟੇਟ ਦੇ ਵਿੱਚ MSP ਨਹੀਂ ਦਿੱਤਾ ਜਾਂਦਾ। MSP ਤੋਂ ਭਾਵ ਕੀ ਆ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੁੰਦਾ। ਉਦਾਹਰਨ ਦੇ ਤੌਰ ਤੇ ਜੇ ਤੁਸੀਂ ਝੋਨਾ ਬਿਹਾਰ ਦੇ ਵਿੱਚ ਦੇਖੋਗੇ ਤੇ ਉੱਥੇ ਮੇਰੇ ਖਿਆਲ ਦੇ ਨਾਲ 700-800 ਤੋਂ ਵੱਧ ਨਹੀਂ ਵਿਕਦਾ ਹੋਊਗਾ ਇਹਨਾਂ ਦਿਨਾਂ ਦੇ ਵਿੱਚ। ਤਾਂ ਜੇ ਪੰਜਾਬ ਦੇ ਵਿੱਚ ਆ ਕੇ ਉਹੀ ਝੋਨਾ ਵੇਚਿਆ ਜਾਵੇ ਤੇ ਉਹ ਕਿੰਨੇ ਦਾ ਹੋ ਜਾਊਗਾ? 1750, 60, 70 ਦਾ। ਤਾਂ ਆਹੀ ਖੇਡ ਹੈ ਕਿ ਵਪਾਰੀ ਹੋ ਸਕਦਾ ਕਿ ਉੱਥੋਂ ਝੋਨਾ ਚੁੱਕਦੇ ਹੋਣ ਤੇ ਇੱਥੇ ਲਿਆ ਕੇ ਸੁੱਟਦੇ ਹੋਣ, ਫਿਰ ਨੋਟ ਜਿਹੜੇ ਆ ਉਹ ਮੁੱਛਦੇ ਹੋਣ। ਔਰ ਇਹਦੇ ਵਿੱਚ ਵੱਡੀ ਜਿਹੜੀ ਮਿਲੀ ਭੁਗਤ ਹੋ ਸਕਦੀ ਹੈ ਸ਼ਾਇਦ ਉਹਨਾਂ ਲੋਕਾਂ ਦੀ ਹੋ ਸਕਦੀ ਆ ਜਿਨ੍ਹਾਂ ਦੀਆਂ ਆੜਤਾਂ ਵੀ ਆਪਣੀਆਂ ਨੇ ਤੇ ਜਿਨ੍ਹਾਂ ਦੇ ਸ਼ੈਲਰ ਵੀ ਆਪਣੇ ਆ। ਭਾਵੇਂ ਆ ਕਿ ਸਮਾਨ ਜਿਹੜਾ ਉਹ ਲੱਗ ਵੀ ਆਪਦੇ ਸ਼ੈਲਰ 'ਚ ਜਾਣਾ ਤੇ ਮੁੜ ਕੇ ਚੁੱਪ ਕਰਕੇ FCI ਦੇ ਚੌਲਾਂ ਦੇ ਵਿੱਚ ਮਿਲਾ ਦਿਓ। ਔਰ ਜੇ ਆੜਤ ਹੈ ਤੁਹਾਡੀ ਤੇ ਫਿਰ ਤੁਹਾਨੂੰ ਬੋਲੀ ਲਵਾਉਣ ਦੇ ਵਿੱਚ ਕੋਈ ਦਿੱਕਤ ਨਹੀਂ। ਸੋ ਲੱਗਦਾ ਕਿ ਖੇਡ ਜਿਹੜੀ ਹੈ ਉਹ ਕਿਤੇ ਇੱਕ ਅੱਧ ਥਾਂ ਤੇ ਨਹੀਂ ਖੇਡੀ ਜਾਂਦੀ ਹੋਏਗੀ, ਵੱਧ ਥਾਵਾਂ ਤੇ ਵੀ ਖੇਡੀ ਜਾਂਦੀ ਹੋਏਗੀ। ਇਹ ਗੱਲ ਵੱਖਰੀ ਆ ਕਿ ਕੋਈ ਚੋਰ ਦੜਿਆ ਗਿਆ, ਬਾਕੀ ਜਿਹੜੇ ਆ ਚੋਰ ਉਹ ਲੰਘ ਗਏ ਆ। ਜੀ ਜੀ। ਕਹਿੰਦੇ ਅਗਲੀ ਜਿਹੜੀ ਖਬਰ ਦੇ ਵਿੱਚ ਚੰਨੀ ਹੁਣਾਂ ਨੇ ਹੁਣ ਸਫਾਈ ਦਿੱਤੀ ਹੈ ਮਹਿਲਾ ਅਫਸਰ ਨੂੰ ਮੈਸੇਜ ਭੇਜਣ ਬਾਰੇ। ਦੇਖੋ, ਚੰਨੀ ਆਪਣੇ ਆਪ ਦੇ ਵਿੱਚ ਘਿਰਿਆ ਹੋਇਆ ਸੀਗਾ। ਤੁਹਾਨੂੰ ਪਤਾ ਹੀ ਹੈ ਕਿ ਚੰਨੀ ਦੇ ਖਿਲਾਫ ਵੀ ਇੱਕ ਲੌਬੀ ਕੰਮ ਕਰਦੀ ਆ। ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਚਲੋ ਦੇਖੋ ਹੁਣੇ ਜਿੱਦਾਂ ਕਹਿੰਦਾ ਕਿ ਜਿਹੜੀ ਬੀਬੀ ਆ ਉਹਨੂੰ ਮੈਂ ਮੈਸੇਜ ਜਾਣ ਬੁੱਝ ਕੇ ਨਹੀਂ ਸੀ ਘੱਲਿਆ, ਮੈਂ ਤੇ ਮੈਸੇਜ ਕਿਸੇ ਹੋਰ ਨੂੰ ਘੱਲਣ ਡਿਆ ਸੀ। ਉਹ ਵੀ ਕਹਿੰਦਾ ਕਿ ਮੈਸੇਜ ਮੈਂ ਥੋੜੀ ਟਾਈਪ ਕੀਤਾ ਸੀ ਯਾਰ, ਪਿੱਛੋਂ ਆਇਆ ਸੀ, ਉਹ ਫਾਰਵਰਡ ਹੋ ਗਿਆ। ਤੇ ਲੋਕੀ ਕਹਿੰਦੇ ਕਿਸੇ ਘਰ ਦੇ ਜੀ ਨੂੰ ਕਿਉਂ ਨਹੀਂ ਹੋਇਆ, ਉਸੇ ਬੀਬੀ ਨੂੰ ਕਾਹਤੋਂ ਹੋਇਆ। ਤੇ ਉਹ ਫਿਰ ਵੀ ਚਲੋ ਕਹਿੰਦਾ ਕਿ ਜੀ ਮੈਂ ਮਾਫ਼ੀ ਮੰਗ ਲਈ, ਮੈਂ ਉਦੋਂ ਜਦੋਂ ਹੀ ਫੋਨ ਕਰ ਲਿਆ ਤੇ ਉਹਨਾਂ ਨੇ ਮੈਨੂੰ ਮਾਫ਼ ਕਰ ਦਿੱਤਾ। ਇਹ ਬਹੁਤ ਲੰਮਾ ਸਮਾਂ ਪਹਿਲਾਂ ਦੀ ਗੱਲ ਹੈ, ਗੱਲ ਕੋਈ ਹੈ ਨਹੀਂ। ਮੈਂ ਗੱਲ ਪਿਆ ਤੇ ਲੋਕ ਕਹਿੰਦੇ ਜੇ ਤੂੰ ਦਲੇ ਤੇ ਆ ਤੇ ਫਿਰ ਇਹਦਾ ਮਤਲਬ ਇਹ ਥੋੜੀ ਕਿ ਹੁਣ ਤੈਨੂੰ ਇਹੋ ਜਿਹੇ ਕੰਮ ਕਰਨ ਦਾ ਵੀ ਕੋਟਾ ਦੇ ਦਿੱਤਾ ਜਾਵੇ। ਉਹ ਆਪਣੀ ਸਫਾਈ ਇਸੇ ਤਰੀਕੇ ਨਾਲ ਹੀ ਦੇ ਰਿਹਾ ਕਿ ਮੈਂ ਬੋਲਦਾ, ਦਲਤਾਂ ਦੇ ਮੁੱਦੇ ਚੁੱਕਦਾ, ਵਿਰੋਧੀ ਹੈ ਜਿਹੜੇ ਇਸ ਗੱਲ ਤੋਂ ਖਫਾ ਨੇ, ਕਿਤੇ ਨਾ ਕਿਤੇ ਅਕਾਲੀ ਦਲ ਹੈ ਜਿਹੜਾ ਮੇਰਾ ਨੁਕਸਾਨ ਕਰਦਾ ਪਿਆ। ਯਾਨੀ ਇਸ ਤਰ੍ਹਾਂ ਦੀ ਚਲਾਵੀਂ ਜੀ ਸਫਾਈ ਦਿੱਤੀ ਹੈ ਚੰਨੀ ਨੇ। ਜਦ ਕਿ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਈਆਂ ਉਹਨਾਂ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਪਹਿਲੀ ਦਫਾ ਇਹਨੂੰ ਰੋਕਿਆ ਗਿਆ, ਇਹ ਥੋੜੀ ਦੇਰ ਤੱਕ ਹਟਿਆ, ਦੁਬਾਰਾ ਫਿਰ ਮੈਸੇਜਿੰਗ ਇਹਨੇ ਸ਼ੁਰੂ ਕਰ ਦਿੱਤੀ ਸੀ। ਉਹ ਹੁਣ ਪਤਾ ਨਹੀਂ ਸੱਚ ਹੈ ਜਾਂ ਝੂਠ ਆ, ਪਰ ਚੰਨੀ ਜੀ ਹੈ ਜਿਹੜੇ ਉਹ ਇੱਕ ਅਖਬਾਰ ਨੂੰ ਤੇ ਕਹਿੰਦੇ ਸੀਗੇ ਕਿ ਮੈਂ ਇਹੋ ਜਿਹੀ ਕੋਈ ਗੱਲ ਕੀਤੀ ਨਹੀਂ, ਇਹੋ ਜਿਹੀ ਗੱਲ ਕੋਈ ਹੋਈ ਨਹੀਂ। ਦੂਜੇ 'ਚ ਕਹਿੰਦੇ ਕਿ ਹਾਂਜੀ ਮਾਮਲਾ ਜਿਹੜਾ ਉਹ ਨਿਬੜ ਚੁੱਕਾ, ਤੀਜੇ 'ਚ ਕਹਿੰਦੇ ਜੀ ਗਲਤੀ ਹੋ ਗਈ ਆ। ਸੋ ਆਪਣੀ ਇਹਨਾਂ ਦੀ ਸਫਾਈ ਹੈ ਜਿਹੜੀ ਉਹ ਵੀ ਝੋਲ ਖਾਂਦੀ ਨਜ਼ਰ ਆਉਂਦੀ ਹੈ। ਪਰ ਮੈਂ ਜਿਹੜੀ ਗੱਲ ਕਹਿਣਾ ਕਿ ਚਲੋ ਠੀਕ ਆ ਕਿ ਇਹ ਮਾਮਲਾ ਜਿਹੜਾ ਉਹ ਮਾਫ਼ੀ ਮੰਗ ਕੇ ਨਿਪਟ ਗਿਆ ਤਾਂ ਚਲੋ ਮਾਫ਼ੀ ਅਗਲੇ ਨੇ ਪ੍ਰਵਾਨ ਕਰ ਲਈ, ਗੱਲ ਖਤਮ ਹੈ। ਪਰ ਦੇਖਣ ਵਾਲੀ ਗੱਲ ਇਹ ਆ, ਸੋਚਣ ਵਾਲੀ ਗੱਲ ਇਹ ਆ ਕਿ ਜੇ ਚੰਨੀ ਦੇ ਮੁਤਾਬਕ ਇਹ ਮਾਮਲਾ ਬਹੁਤ ਪੁਰਾਣਾ ਹੈ ਤੇ ਹੁਣ ਕੱਢਿਆ ਕਿਹਨੇ ਆ? ਕਿਉਂਕਿ ਜਿਹੜੀ ਪੀੜਤ ਆ ਉਹ ਤੇ ਮੁਹਰੇ ਹੀ ਨਹੀਂ ਆਈ, ਉਹ ਤੇ ਅੱਗੇ ਹੀ ਨਹੀਂ ਆਈ। ਚੰਨੀ ਨੇ ਇਹ ਗੱਲ ਦੱਸੀ ਨਹੀਂ, ਕਦੇ ਚੰਨੀ ਦੱਸੂਗਾ ਵੀ ਨਹੀਂ ਕਿਸੇ ਨੂੰ। ਇਹ ਤੇ ਗੱਲ ਮੇਰੇ ਖਿਆਲ ਦੇ ਨਾਲ ਉਹਨੇ ਆਪਣੇ ਘਰ ਦੇ ਜੀ ਨੂੰ ਨਹੀਂ ਕਿਸੇ ਨੂੰ ਦੱਸੀ ਹੋਣੀ। ਤਾਂ ਆਖਰ ਇਹ ਗੱਲ ਨਿਕਲੀ ਤੇ ਨਿਕਲੀ ਕਿੱਥੋਂ? ਇਹਦਾ ਮਤਲਬ ਕਿ ਜਾਂ ਤੇ ਅਕਾਲੀ ਆ ਜਿਹੜੇ
ਉਹ ਫਿਰ ਇੰਨੀ ਜ਼ਿਆਦਾ ਜਸੂਸੀ ਕਰਦੇ ਆ ਕਿ ਇਹਨਾਂ ਦੀ ਚਾਰ ਦੀਵਾਰੀ ਤੱਕ ਵੀ ਪਹੁੰਚ ਜਾਂਦੇ ਕਿ ਕੀ ਕੁਝ ਚੱਲਦਾ ਪਿਆ, ਤੇ ਜਾਂ ਫਿਰ ਇਹਨਾਂ ਦੇ ਆਪਣੇ ਬੰਦਿਆਂ ਨੇ ਹੀ ਚੰਨੀ ਨੂੰ ਕਮਜ਼ੋਰ ਕੀਤਾ। ਇਹ ਦਿਲਚਸਪ ਹੈ ਮਾਮਲਾ। ਪਰ ਬਹਰਹਾਲ ਚੰਨੀ ਦੀ ਜਿਹੜੀ ਇਹ ਸਫਾਈ ਆ ਉਹ ਠੀਕ ਹੈ ਕਿ ਇੱਕ ਵਾਰੀ ਤੇ ਅਟਕਲ ਪਸ਼ੂ ਦਾ ਕੰਮ ਕਰਦੀ ਪਈ ਆ, ਪਰ ਖਾਸ ਤੌਰ ਤੇ ਜਿਹੜਾ ਇੱਥੋਂ ਦਾ ਮਹਿਲਾ ਕਮਿਸ਼ਨ ਆ ਉਹਦੇ ਤੇ ਵੀ ਕਈ ਕਿਸਮ ਦੇ ਸਵਾਲ ਉੱਠਦੇ ਪਏ, ਕਿਉਂਕਿ ਜਿਹੜੀ ਚੇਅਰਪਰਸਨ ਆ ਬੀਬੀ ਮਨੀਸ਼ਾ, ਉਹਨੇ ਸਾਫ਼ ਤੌਰ ਤੇ ਕਿਹਾ ਕਿ ਅਗਾਂਹ ਵਾਸਤੇ ਤੇ ਅਸੀਂ ਗਾਈਡਲਾਈਨ ਜਾਰੀ ਕਰਾਂਗੇ, ਪਰ ਆਹ ਜਿਹੜਾ ਮਾਮਲਾ ਇਹ ਮੀਟੂ ਦਾ ਨਹੀਂ ਬਣਦਾ। ਔਰ ਇੱਥੋਂ ਤੱਕ ਕਹਿ ਦਿੱਤਾ ਬੀਬੀ ਨੇ ਕਿ ਕੁਝ ਲੋਕ ਜਿਹੜੇ ਆ ਮੀਟੂ ਦਾ ਗਲਤ ਇਸਤੇਮਾਲ ਕਰਦੇ ਪਏ ਆ। ਤਾਂ ਕੁੱਲ ਮਿਲਾ ਕੇ ਉਹਨਾਂ ਨੇ ਵੀ ਵੈਸੀ ਹੀ ਆਪਣੀ ਕਾਰਜਸ਼ਾਲੀ ਦਿਖਾਈ ਆ ਜੈਸੀ ਕਿ ਕਾਂਗਰਸ ਨੇ ਇਸ ਮੁੱਦੇ ਤੇ ਦਿਖਾਈ ਆ। ਪਰ ਇਹ ਬਹੁਤ ਸਾਰੀਆਂ ਚੀਜ਼ਾਂ ਅਸਪਸ਼ਟ ਨੇ ਇਸ ਮਾਮਲੇ ਦੇ ਵਿੱਚ ਕਿ ਕੀ ਕੁਝ ਹੋਇਆ, ਕਿ ਵਾਕਿਆ ਜੋ ਚੰਨੀ ਕਹਿੰਦਾ ਉਹ ਠੀਕ ਆ ਜਾਂ ਜਿਹੜੀਆਂ ਮੀਡੀਆ ਰਿਪੋਰਟਾਂ ਆਈਆਂ ਉਹ ਠੀਕ ਨਹੀਂ, ਕਿ ਵਾਕਿਆ ਹੀ ਇਹਨਾਂ ਨੇ ਮਾਫੀ ਮੰਗੀ ਆ, ਕਿ ਉਹਨਾਂ ਨੇ ਵਾਕਈ ਮਾਫੀ ਪ੍ਰਵਾਨ ਕੀਤੀ ਆ, ਕਿ ਉਸ ਬੀਬੀ ਤੇ ਕੋਈ ਪ੍ਰੈਸ਼ਰ ਤੇ ਨਹੀਂ ਹੈ। ਅੱਗੇ ਕੀ ਗਰੰਟੀ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਵਾਪਰਨਗੀਆਂ। ਬਹੁਤ ਚੀਜ਼ਾਂ ਅਸਪਸ਼ਟ ਨੇ। ਇਸ ਅਸਪਸ਼ਟਤਾ ਦੇ ਦੌਰ ਦੇ ਵਿੱਚ ਚੰਨੀ ਇੱਕ ਵਾਰੀ ਥੋੜਾ ਜਿਹਾ ਬਚਦਾ ਨਜ਼ਰ ਆਉਂਦਾ, ਪਰ ਹਾਲੇ ਵੀ ਇਹਦੇ ਤੇ ਗਾਜ ਡਿੱਗਣ ਦੀ ਸੰਭਾਵਨਾ ਹੈ, ਰੱਦ ਨਹੀਂ ਕੀਤੀ ਜਾ ਸਕਦੀ। ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰੀਏ, ਕਹਿੰਦੇ ਰਿਮਾਂਡ ਦੌਰਾਨ ਔਰਤ ਨੇ ਕੀਤੀ ਖੁਦਕੁਸ਼ੀ। ਦੇਖੋ ਇਹ ਮਾਮਲਾ ਜਿਹੜਾ ਉਹ ਪਹਿਲੀ ਗੱਲ ਤੇ ਰਿਸ਼ਤਿਆਂ ਦੇ ਕਤਲ ਦਾ, ਦੂਸਰੀ ਗੱਲ ਇਹ ਆ ਕਿ ਇੱਕ ਖੁਦਕੁਸ਼ੀ ਹੈ ਜਿਹੜੀ ਉਹ ਰਿਮਾਂਡ ਦੇ ਦੌਰਾਨ ਹੋ ਜਾਂਦੀ, ਮਤਲਬ ਕਿ ਹਿਰਾਸਤ ਦੇ ਵਿੱਚ। ਇਹ ਆਪਣੇ ਆਪ ਦੇ ਵਿੱਚ ਬਹੁਤ ਸੁਣ ਕਰਨ ਵਾਲੀ ਗੱਲ ਆ। ਰਿਸ਼ਤਿਆਂ ਦਾ ਕਤਲ ਇਹੋ ਸੀਗਾ ਕਿ ਇਸ ਬੀਬੀ ਦੀ ਨੇੜਤਾ ਮਲੇਰਕੋਟਲੇ ਦੇ ਇੱਕ ਸ਼ਖਸ ਦੇ ਨਾਲ ਹੋ ਗਈ ਸੀਗੀ। ਉਹਦੇ ਨਾਲ ਇਹਨੇ ਵਿਆਹ ਕਰ ਲਿਆ ਚੋਰੀ, ਫਿਰ ਮੁੜ ਕੇ ਆਪਣੇ ਘਰ ਵਾਲੇ ਤੋਂ ਤਲਾਕ ਮੰਗਦੀ ਸੀ, ਉਹਨੇ ਤਲਾਕ ਨਹੀਂ ਦਿੱਤਾ ਤੇ ਸੰਗਰੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੀ ਘਰ ਵਾਲਾ। ਫਿਰ ਉਹਦੀ ਲਾਸ਼ ਇੱਕ ਦਿਨ ਟ੍ਰੇਨ ਦੇ ਕੋਲੋਂ ਮਿਲੀ, ਲੋਕਾਂ ਨੇ ਆਖਿਆ ਕਿ ਸ਼ਾਇਦ ਕੋਈ ਹਾਦਸਾ, ਪਰ ਅਚਾਨਕ ਉਹਦੀ ਬਾਈਕ ਜਿਹੜੀ ਆ ਉਹ ਲੁਧਿਆਣੇ ਖੜੀ ਮਿਲ ਗਈ। ਇਹ ਸ਼ੱਕ ਦੇ ਆਧਾਰ ਤੇ ਉਹਦੀ ਘਰ ਵਾਲੀ ਨੂੰ ਗ੍ਰਿਫਤਾਰ ਕੀਤਾ ਗਿਆ। ਕਹਾਣੀ ਜਿਹੜੀ ਸੀਗੀ ਉਹ ਇਹ ਨਿਕਲੀ। ਤਾਂ ਇਸ ਦੌਰਾਨ ਪੁਲਿਸ ਨੇ ਪੇਸ਼ ਕਰਕੇ ਅਦਾਲਤ ਦੇ ਵਿੱਚ ਉਸ ਬੀਬੀ ਦਾ 2 ਦਿਨ ਦਾ ਰਿਮਾਂਡ ਲੈ ਲਿਆ ਤੇ ਦੱਸਦੇ ਆ ਕਿ ਰਿਮਾਂਡ ਦੇ ਵਿੱਚ ਹੀ ਉਹਨੇ ਸਲਫਾਸ ਖਾ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਤਾਂ ਹੁਣ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਪੈਦਾ ਹੋਊਗਾ ਨਾ ਕਿ ਰਿਮਾਂਡ ਦੇ ਵਿੱਚ ਸਲਫਾਸ ਕਿੱਥੋਂ ਆਈ, ਜਾਂ ਤੇ ਥਾਣੇ ਦੇ ਵਿੱਚ ਉਹਨੂੰ ਕਿਸੇ ਨੇ ਦਿੱਤੀ ਹੈ ਜਾਂ ਉਹਨੂੰ ਮਿਲੀ ਆ, ਤੇ ਜਾਂ ਫਿਰ ਉਹ ਬਾਹਰੋਂ ਲੈ ਕੇ ਆਈ ਹੈ, ਕਿਉਂਕਿ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਹੋਊਗਾ। ਉਹ ਕਹਿਣ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਇਹ ਹਿਰਾਸਤੀ ਮੌਤ ਜਿਹੜੀ ਆ ਉਹ ਸਿੱਧੇ ਤੌਰ ਤੇ ਪੁਲਿਸ ਦੀ ਲਾਪਰਵਾਹੀ ਹੈ। ਖਾਸ ਤੌਰ ਤੇ ਇਹੋ ਜਿਹੇ ਮਾਮਲੇ ਜਿਨ੍ਹਾਂ ਦੇ ਵਿੱਚ ਬੰਦਾ ਬਹੁਤ ਜ਼ਹਿਨੀ ਦਬਾਅ ਵਿੱਚ ਚਲਾ ਜਾਂਦਾ, ਕਿਉਂਕਿ ਇਸ ਤਰ੍ਹਾਂ ਦਾ ਕੰਮ ਜਦੋਂ ਹੋ ਜਾਂਦਾ ਉਸ ਤੋਂ ਬਾਅਦ ਇੱਕ ਜ਼ਹਿਨੀ ਦਬਾਅ ਵੀ ਪੈਂਦਾ। ਕਈ ਬੰਦੇ ਤੇ ਬੇਸ਼ਰਮੀ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਦਿਲੇ ਲੈ ਲੈਂਦੇ ਕਿ ਹਾਂ ਮੈਂ ਕੀਤਾ, ਔਰ ਮੈਂ ਠੋਕ ਕੇ ਕਹਿੰਦਾ ਮੈਂ ਕੀਤਾ। ਕੁਛ ਲੋਕ ਹੁੰਦੇ ਆ ਜਿਹੜੇ ਉਹ ਇਹੋ ਜਿਹੇ ਗੁਨਾਹਾਂ ਦਾ ਮਾਨਸਿਕ ਦਬਾਅ ਜਿਹੜਾ ਉਹ ਝੱਲ ਨਹੀਂ ਪਾਉਂਦੇ। ਤਾਂ ਪੁਲਿਸ ਇਹੋ ਜਿਹੀ ਕੁਤਾਹੀ ਕਰਦੀ ਔਰ ਹਮੇਸ਼ਾ ਹੁੰਦੀ ਆ। ਦੂਜੀ ਤੀਜੀ ਘਟਨਾ ਇੱਥੇ ਅੱਗੇ ਇੱਕ ਵਾਰੀ ਮਾਨਸੇ ਦੇ ਵਿੱਚ ਇਸੇ ਤਰ੍ਹਾਂ ਇੱਕ ਕੁੜੀ ਨੂੰ ਪੁੱਛ ਗਿੱਛ ਲਈ ਸੱਦਿਆ ਸੀਗਾ। ਉਹਨੂੰ ਪਤਾ ਨਹੀਂ ਇਹਨਾਂ ਨੇ ਕਿਸ ਤਰ੍ਹਾਂ ਦੀ ਪੁੱਛ ਗਿੱਛ ਦਾ ਸ਼ਿਕਾਰ ਬਣਾਇਆ ਕਿ ਉਹਨੇ ਇਹਨਾਂ ਦੇ ਥਾਣੇ ਦੇ ਵਿੱਚ ਹੀ ਮੁੜ ਕੇ ਇੱਕ ਟੂਟੀ ਨਾਲ ਲੰਮ ਕੇ ਫਾਹ ਲੈ ਕੇ ਆਪਣੇ ਆਪ ਨੂੰ ਮੁਕਾ ਲਿਆ ਸੀਗਾ। ਤਾਂ ਹਿਰਾਸਤੀ ਮੌਤਾਂ ਜਿਹੜੀਆਂ ਉਹ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਹੁੰਦੀਆਂ, ਉਹਨਾਂ ਤੋਂ ਸਬਕ ਨਹੀਂ ਸਿੱਖਿਆ ਜਾਂਦਾ। ਉਹਦਾ ਕਾਰਨ ਇਹੋ ਹੀ ਆ ਕਿ ਕੋਈ ਸਖਤ ਕਾਨੂੰਨ ਨਹੀਂ ਹੈ, ਨਾ ਤਾਂ ਤਸ਼ੱਦਦ ਵਿਰੋਧੀ ਕੋਈ ਕਾਨੂੰਨ ਆ, ਨਾ ਇਸ ਤਰ੍ਹਾਂ ਦਾ ਕੋਈ ਹਿਰਾਸਤੀ ਮੌਤਾਂ ਦਾ ਕੋਈ ਐਸਾ ਕਾਨੂੰਨ ਆ ਜਿਹਦੇ ਤਹਿਤ ਇਹਨਾਂ ਲੋਕਾਂ ਨੂੰ ਕੋਈ ਸਖਤ ਸਜ਼ਾ ਦਿੱਤੀ ਜਾਵੇ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਡਿਊਟੀ ਇਹਨਾਂ ਨੂੰ ਜਿਹੜੀ ਡਿਊਟੀ ਆ, ਤਨਖਾਹ ਜਿਹੜੀ ਇਹਨਾਂ ਨੂੰ ਡਿਊਟੀ ਦੀ ਮਿਲਦੀ ਆ, ਨਾ ਕਿ ਇਹ ਇਸ ਗੱਲ ਦੀ ਤਨਖਾਹ ਮਿਲਦੀ ਆ ਕਿ ਉੱਥੋਂ ਉਹ ਚੀਜ਼ ਚੁੱਕ ਲਈ, ਉੱਥੋਂ ਉਹ ਚੀਜ਼ ਸੁੱਟ ਲਈ। ਸੋ ਇਹ ਇਹਨਾਂ ਨੂੰ ਪਤਾ ਦੇਣਾ ਪਊਗਾ ਕਿ ਜਿਹੜੇ ਕੰਮ ਲਈ ਤਨਖਾਹ ਮਿਲਦੀ ਹੈ, ਜੇ ਤੁਸੀਂ ਉਹ ਨਹੀਂ ਨਿਭਾ ਸਕਦੇ ਤਾਂ ਫਿਰ ਤੁਹਾਡੇ ਤੇ ਕਾਨੂੰਨ ਦਾ ਹੀ ਡੰਡਾ ਚੱਲੇਗਾ, ਜਿਹੜਾ ਕਾਨੂੰਨ ਨੇ ਤੁਹਾਨੂੰ ਫੜਾਇਆ ਹੋਇਆ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮੇਰੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ